ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ TV 84 ਦੇ ਨਾਲ ਵੀਰ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਦੁਨੀਆ ਵਿੱਚ 30 ਮਿਲੀਅਨ ਦੇ ਕਰੀਬ ਸਿੱਖ ਆਬਾਦੀ ਹੈ ਅਤੇ ਇਹ ਦੁਨੀਆ ਦਾ 5ਵਾਂ ਵੱਡਾ ਧਰਮ ਹੈ। ਸਿੱਖ ਧਰਮ ਦਾ ਅਧਿਆਤਮਿਕ, ਇਤਿਹਾਸਿਕ ਅਤੇ ਮਨੁੱਖਵਾਦੀ ਆਧਾਰ ਕਾਫੀ ਮਜ਼ਬੂਤ ਹੈ, ਜਿਸ ਦੀ ਦੁਨੀਆ ਦੇ ਵੱਡੇ ਧਰਮਾਂ ਵਾਲਿਆਂ ਕੋਲ ਵੀ ਘਾਟ ਹੈ। ਇਹੀ ਕਾਰਨ ਹੈ ਕਿ 17ਵੀਂ 18ਵੀਂ ਸਦੀ ਵਿੱਚ ਭਾਰਤ ਦੇ ਅੱਡ-ਅੱਡ ਹਾਕਮਾਂ ਅਤੇ ਹਿੰਦੂ ਵਿਚਾਰਧਾਰਾ ਨੇ ਸਿੱਖ ਕੌਮ ਨੂੰ ਜਜ਼ਬ ਜਾਂ ਇਸ ਦਾ ਸਰਵਨਾਸ਼ ਕਰਨ ਲਈ ਸਾਰੇ ਹਿੱਲੇ ਹਰਵੇ ਵਰਤੇ। 19ਵੀਂ ਸਦੀ ਦੇ ਦੂਸਰੇ ਅੱਧ ਵਿੱਚ ਈਸਾਈ ਮਿਸ਼ਨਰੀਆਂ ਅਤੇ ਆਰੀਆ ਸਮਾਜ ਨੇ ਵੀ ਇਸ ਸਿੱਖ ਧਰਮ ਨੂੰ ਤਿੱਖੇ ਹਮਲੇ ਦਾ ਸ਼ਿਕਾਰ ਬਣਾਇਆ। ਈਸਾਈ ਮਿਸ਼ਨਰੀਆਂ ਦੀ ਸਿੱਖ ਵਿਰੋਧੀ ਲਾਈਨ ਨੂੰ ਅੱਗੇ ਤੋਰਦਿਆਂ 20ਵੀਂ ਸਦੀ ਵਿੱਚ ਸਿੱਖ ਧਰਮ ਦੇ ਸਕਾਲਰ ਬਣੇ ਸਾਬਕਾ ਈਸਾਈ ਮਿਸ਼ਨਰੀ ਮੈਕਲਾਉਡ ਨੇ ਸਿੱਖੀ ਦੇ ਉੱਤੇ ਐਕੈਡੈਮਿਕ ਹਮਲਾ ਬੋਲਿਆ। ਉਸ ਨੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਇਤਿਹਾਸਿਕ ਪ੍ਰਮਾਣਿਕਤਾ ਨੂੰ ਚੈਲੰਜ ਕੀਤਾ। ਮੈਕਲਾਉਡ ਨੂੰ ਪੱਛਮੀ ਵਿਦਵਾਨਾਂ ਅਤੇ ਯੂਨੀਵਰਸਿਟੀਆਂ ਨੇ ਸਿਰ ਤੇ ਚੁੱਕ ਲਿਆ। ਮੈਕਲਾਉਡ ਵੱਡਾ ਪ੍ਰੋਫੈਸਰ ਬਣ ਗਿਆ ਤੇ ਫਿਰ ਉਸ ਦੀ ਗਾਈਡੈਂਸ ਵਿੱਚ ਪਿਸ਼ੌਰਾ ਸਿੰਘ, ਹਰਜੋਤ ਉਬਰਾਏ, ਗੁਰਿੰਦਰ ਮਾਨ ਹੋਰ ਸਿੱਖ ਮੁੰਡਿਆਂ ਨੇ ਵੀ ਉਸ ਲਾਈਨ ਨੂੰ ਟੋ ਕਰਨਾ ਸ਼ੁਰੂ ਕਰ ਦਿੱਤਾ। ਅੱਜ ਭਾਵੇਂ ਮੈਕਲਾਉਡ ਦੁਨੀਆ ਤੋਂ ਜਾ ਚੁੱਕਾ ਹੈ, ਪਰ ਉਸ ਦੀ ਵਿਚਾਰਧਾਰਾ ਵਾਲੇ ਨਵੇਂ ਸਕਾਲਰਸ ਜਿਨ੍ਹਾਂ ਵਿੱਚ ਐਨ ਮਰਫੀ ਅਤੇ ਡਾਕਟਰ ਮੰਡੇਰ ਵਰਗੇ ਸਕਾਲਰਸ ਸ਼ਾਮਿਲ ਹਨ, ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਉਹਨਾਂ ਦਾ ਨਾਂ ਹੈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ। ਇਹ ਇੱਕ ਸਿੱਖ ਚਿੰਤਕ ਵੀ ਹਨ, ਲਿਖਾਰੀ ਵੀ ਹਨ, ਪ੍ਰੋਫੈਸਰ ਵੀ ਹਨ ਅਤੇ ਬੜੇ ਲਾਜਵਾਬ ਸਪੀਕਰ ਵੀ ਹਨ। ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਚੋਂ ਇੱਕ ਪੁਸਤਕ ਇੰਡੀਆ ਕਮਿਟ ਸੁਸਾਈਡ ਕਾਫੀ ਪ੍ਰਸਿੱਧ ਹੋਈ ਹੈ। ਇਹਨਾਂ ਦੇ ਲੇਖ ਲਗਾਤਾਰਤਾ ਨਾਲ ਅੱਡ-ਅੱਡ ਅਖਬਾਰਾਂ ਵਿੱਚ ਛਪਦੇ ਹਨ ਅਤੇ ਅਲੱਗ-ਅਲੱਗ TV ਚੈਨਲਸ ਤੇ ਵੀ ਇਹਨਾਂ ਨੂੰ ਅੱਡ-ਅੱਡ ਵਿਸ਼ਿਆਂ ਤੇ ਆਪਣੇ ਵਿਚਾਰ ਦੇਣ ਲਈ ਬੁਲਾਇਆ ਜਾਂਦਾ ਹੈ। ਡਾਕਟਰ ਢਿੱਲੋਂ ਨੇ ਮੈਕਲਾਉਡ ਸਕੂਲ ਆਫ ਥਾਟ ਨੂੰ ਯੂਨੀਵਰਸਿਟੀਆਂ ਵਿੱਚ ਜਾ ਕੇ ਅਤੇ ਅੱਡ-ਅੱਡ ਸੈਮੀਨਾਰਾਂ ਰਾਹੀਂ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਚੈਲੰਜ ਕੀਤਾ ਹੈ। ਹੁਣੇ ਜਿਹੇ ਸਿੱਖ ਸਟੱਡੀਜ਼ ਉੱਪਰ 2 ਕਿਤਾਬਾਂ ਰਿਲੀਜ਼ ਹੋਈਆਂ ਹਨ, ਜਿਨ੍ਹਾਂ ਚੋਂ ਇੱਕ ਡਾਕਟਰ ਐਨ ਮਰਫੀ ਦੀ ਹੈ ਤੇ ਦੂਸਰੀ ਡਾਕਟਰ ਅਰਵਿੰਦ ਮੰਡੇਰ ਦੀ ਹੈ। ਅੱਜ ਅਸੀਂ ਡਾਕਟਰ ਸਾਹਿਬ ਨਾਲ ਸਿੱਖ ਕੌਮ ਨੂੰ ਦਰਪੇਸ਼ ਇਹਨਾਂ ਪੱਛਮੀ ਸਕਾਲਰਾਂ ਦੇ ਚੈਲੰਜ ਅਤੇ RSS ਹਿੰਦੂ ਤਵੀ ਚੈਨਲ ਆਦਿ ਵਿਸ਼ਿਆਂ ਤੇ ਖੁੱਲ੍ਹ ਕੇ ਗੱਲਬਾਤ ਕਰਾਂਗੇ। ਤਾਂ ਸਾਨੂੰ ਹੁਣ ਚੰਡੀਗੜ੍ਹ ਤੋਂ ਲਾਈਨ ਤੇ ਜੁੜ ਚੁੱਕੇ ਨੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਤੁਹਾਡਾ ਸਾਡੇ TV 84 ਸ਼ੋਅ ਦੇ ਵਿੱਚ ਫਿਰ ਤੋਂ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਮੈਕਲਾਉਡ ਅਤੇ ਹੁਣ ਉਸ ਦੇ ਚੇਲਿਆਂ ਵੱਲੋਂ ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾ ਨੂੰ ਕੀ ਚੈਲੰਜ ਦਰਪੇਸ਼ ਹਨ। ਦੇਖੋ ਜੀ, ਮੈਕਲਾਉਡ ਨੇ ਇੱਕ ਫਰੇਮਵਰਕ ਬਣਾ ਦਿੱਤਾ ਜੀ। ਉਹ ਫਰੇਮਵਰਕ ਦੇ ਜਿਹੜੇ 2-3 ਮੈਂ ਤੁਹਾਨੂੰ ਇਸ਼ੂਜ਼ ਦੱਸਦਾ ਵੀ ਕਿਹੜੀ ਚੀਜ਼ਾਂ ਜ਼ਿਆਦਾ ਉਹਨੇ ਰੱਖੀਆਂ ਹਨ। ਪਹਿਲਾਂ ਉਹਨੇ ਫਰੇਮਵਰਕ ਬਣਾਇਆ ਜੀ ਵੀ ਜਿਹੜੀ ਸਿੱਖਾਂ ਦੀ ਆਇਡੈਂਟੀਟੀ ਆ ਉਹ ਸਿਰਫ ਅੰਗਰੇਜ਼ਾਂ ਨੇ ਐਸਟੈਬਲਿਸ਼ ਕੀਤੀ ਆ। ਅੰਗਰੇਜ਼ਾਂ ਤੋਂ ਪਹਿਲਾਂ ਕੋਈ ਸਿੱਖ ਆਇਡੈਂਟੀਟੀ ਨਹੀਂ ਸੀ। ਜੇ ਕੋਈ ਸੀ ਮਾੜੀ ਮੋਟੀ ਉਹ ਫਲੂਇਡ ਸੀ, ਜਾਂ ਇੱਧਰ ਲੱਗ ਸਕਦੀ ਸੀ ਜਾਂ ਉੱਧਰ ਲੱਗ ਸਕਦੀ ਸੀ। ਇਹ ਬਿਲਕੁਲ ਬੇਬੁਨਿਆਦ ਬੇਤੁਕੀ ਆਰਗੂਮੈਂਟ ਉਸਨੇ ਮੈਕਲਾਉਡ ਨੇ ਦਿੱਤੀ ਆ। ਤੋ ਇਸੇ ਤਰੀਕੇ ਦੇ ਨਾਲ ਉਸਨੇ ਕਿਹਾ ਵੀ ਜਿਹੜੀ ਸਿੱਖਾਂ ਦੀ ਸਕ੍ਰਿਪਚਰ ਆ ਕੋਈ ਅਥੈਂਟਿਕ ਨਹੀਂ, ਇੰਟੈਗਰੇਟਿਡ ਨਹੀਂ, ਉਹਦੀ ਆਥਰਸ਼ਿਪ ਬਾਰੇ ਡਿਸਪਿਊਟ ਹੈ। ਇਸੇ ਤਰੀਕੇ ਨਾਲ ਉਹਨੇ ਕਿਹਾ ਸਿੱਖ ਮਰਿਆਦਾ ਜਿਹੜੀ ਹੈ ਉਸ ਦੀ ਵੀ ਕੋਈ ਅਥੈਂਟਿਸਿਟੀ ਨਹੀਂ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੈਰਾਮੀਟਰਸ ਉਸਨੇ ਰੱਖ ਦਿੱਤੇ ਔਰ ਉਹਨਾਂ ਪੈਰਾਮੀਟਰਸ ਦੇ ਉੱਤੇ ਉਸਦੇ ਪੈਰੋਕਾਰ ਚੱਲਦੇ ਆ ਰਹੇ ਆ। ਉਹ ਚਾਹੇ ਇੱਧਰੋਂ ਕੰਨ ਫੜ ਲੈਣ ਚਾਹੇ ਉੱਧਰੋਂ ਗੱਲ ਕਰ ਲੈਣ, ਗੱਲ ਉੱਥੇ ਹੀ ਜਾ ਮੁੱਕਦੀ ਆ। ਹੁਣ ਜਿਸ ਤਰ੍ਹਾਂ ਤੁਸੀਂ ਰੈਫਰੈਂਸ ਦਿੱਤਾ ਐਨ ਮਰਫੀ ਦੀ ਕਿਤਾਬ ਦਾ, ਐਨ ਮਰਫੀ ਅਸਿਸਟੈਂਟ ਪ੍ਰੋਫੈਸਰ ਆ ਸਿੱਖ ਸਟੱਡੀਜ਼ ਤੇ ਪੰਜਾਬੀ ਲਿਟਰੇਚਰ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵੈਨਕੂਵਰ ਦੇ ਵਿੱਚ। ਉਸ ਨੇ ਕਿਤਾਬ ਛਾਪੀ ਆ 2012 ਦੇ ਵਿੱਚ, ਦੀ ਮਟੀਰੀਅਲਿਟੀ ਆਫ ਦੀ ਪਾਸਟ ਹਿਸਟਰੀ ਐਂਡ ਰਿਪਰੈਜ਼ੈਂਟੇਸ਼ਨ ਇਨ ਸਿੱਖ ਟ੍ਰੈਡੀਸ਼ਨ। ਉਸ ਨੇ ਕਿਹਾ ਵੀ ਸਿੱਖਾਂ ਦੇ ਵਿੱਚ, ਸਿੱਖੀ ਦੇ ਵਿੱਚ ਸਿਰਫ ਮਟੀਰੀਅਲਿਟੀ ਆ, ਕੋਈ ਉਹਦੇ ਵਿੱਚ ਮਿਸਟੀਸਿਜ਼ਮ ਨਹੀਂ, ਕੋਈ ਉਹਦੇ ਚ ਸਪਿਰਿਚੁਅਲਿਟੀ ਨਹੀਂ, ਕੋਈ ਉਹਦੇ ਚ ਐਸਥੈਟਿਕਸ ਨਹੀਂ ਹੈਗੇ। ਇਹ ਬਹੁਤ ਘਾਤਕ ਕਿਤਾਬ ਆ ਔਰ ਬਦਕਿਸਮਤੀ ਇਹ ਹੈ ਕਿ ਸਿੱਖ ਸਟੱਡੀਜ਼ ਦੀ ਚੇਅਰ ਦੇ ਜਿਹਦੇ ਉੱਤੇ ਪੈਸਾ ਸਾਰਾ ਸਿੱਖਾਂ ਦਾ ਲਾਇਆ ਹੋਇਆ, ਉੱਥੇ ਬੈਠ ਕੇ ਇਸਨੇ ਇਹ ਕਿਤਾਬ ਛਾਪੀ ਆ ਔਰ ਉਹ ਕਹਿ ਰਹੀ ਆ ਵੀ ਗੁਰੂ ਗ੍ਰੰਥ ਆ ਜਿਹੜਾ ਉਸ ਦੀ ਕੋਈ ਵੈਲਿਡਿਟੀ ਨਹੀਂ, ਉਹ ਸਿਰਫ ਮਟੀਰੀਅਲ ਆ, ਮਟੀਰੀਅਲ ਕੇ ਕਾਗਜ਼ ਦਾ ਪਲੰਦਾ ਹੈ। ਮੈਂ ਉਸ ਦੇ ਜਵਾਬ ਦੇ ਵਿੱਚ ਉਸ ਨੂੰ ਇਹ ਲਿਖ ਕੇ ਦਿੱਤਾ ਹੈ
ਕਿ ਜਿਹੜਾ ਸਿੱਖ ਗ੍ਰੰਥ ਹੈ, ਗੁਰੂ ਗ੍ਰੰਥ ਹੈ, ਉਹ ਗ੍ਰੰਥ ਗੁਰੂ ਲਿਵਿੰਗ ਕਾਰਪੋਰੇਟ ਗੁਰੂ ਹੈ ਔਰ ਉਸ ਦੇ ਉੱਤੇ ਹਿੰਦੁਸਤਾਨ ਦੀ ਜੁਡੀਸ਼ਰੀ ਦੇ ਵਿੱਚ ਇੱਕ ਬਹੁਤ ਵੱਡਾ ਕੇਸ ਚੱਲਿਆ ਸੀ, ਜਿਹੜਾ ਸੁਪਰੀਮ ਕੋਰਟ ਦੇ ਫੁੱਲ ਬੈਂਚ ਨੇ ਉਸ ਦੇ ਉੱਤੇ ਡਿਸੀਜਨ ਦਿੱਤਾ ਔਰ ਉਸਨੇ ਕਿਹਾ ਜਿਹੜਾ ਗੁਰੂ ਗ੍ਰੰਥ ਆ ਉਹ ਜੁਰਿਸਟਿਕ ਪਰਸਨ ਹੈ, ਉਹ ਇੱਕ ਲਿਵਿੰਗ ਗੁਰੂ ਹੈ ਔਰ ਉਹ ਇੱਕ ਡਿਫਰੈਂਟ ਆ ਹਿੰਦੂ ਸਕ੍ਰਿਪਚਰਸ ਨਾਲੋਂ, ਮੁਸਲਮਾਨਾਂ ਦੀ ਸਕ੍ਰਿਪਚਰ ਨਾਲੋਂ, ਈਸਾਈਆਂ ਦੀ ਸਕ੍ਰਿਪਚਰ ਨਾਲੋਂ। ਨਾ ਤਾਂ ਕੋਈ ਪ੍ਰਾਪਰਟੀ ਰਜਿਸਟਰ ਕੀਤੀ ਜਾ ਸਕਦੀ ਹੈ ਹਿੰਦੂ ਸਕ੍ਰਿਪਚਰ ਦੇ ਉੱਤੇ, ਨਾ ਹਿੰਦੂ ਆਈਡਲ ਦੇ ਉੱਤੇ, ਨਾ ਕ੍ਰਿਸਚਨ ਕ੍ਰਾਸ ਦੇ ਉੱਤੇ, ਨਾ ਕ੍ਰਿਸਚਨ ਸਕ੍ਰਿਪਚਰ ਦੇ ਉੱਤੇ। ਸਿਰਫ ਤੇ ਸਿਰਫ ਜੇ ਕੋਈ ਪ੍ਰਾਪਰਟੀ ਰਜਿਸਟਰ ਹੋ ਸਕਦੀ ਹੈ ਤਾਂ ਗੁਰੂ ਗ੍ਰੰਥ ਦੇ ਉੱਤੇ ਹੋ ਸਕਦੀ ਹੈ, ਕਿਉਂਕਿ ਉਹ ਜੁਰਿਸਟਿਕ ਪਰਸਨ ਆ। ਇੱਥੇ ਮੈਂ ਇੱਕ ਬਹੁਤ ਇੰਪੋਰਟੈਂਟ ਗੱਲ ਇਸੇ ਕੰਟੈਕਸਟ ਕਰ ਰਿਹਾ। ਉਹ ਜਿਹੜੇ ਸੁਪਰੀਮ ਕੋਰਟ ਦੇ ਜੱਜ ਸੀ ਸਾਰੇ, ਉਹ ਸਿੱਖ ਨਹੀਂ ਸੀ, ਉਹ ਸਾਰੇ ਹਿੰਦੂ ਸੀ ਔਰ ਉਹਨਾਂ ਨੇ ਆਪਣੀ ਜਜਮੈਂਟ ਦੇ ਸ਼ੁਰੂਆਤ ਵਿੱਚ ਕਿਹਾ that we have gone through the authorities of Sikhism। ਹਾਂਜੀ, ਕਿ ਅਸੀਂ ਸਿੱਖੀਜ਼ਮ ਦੀਆਂ ਅਥਾਰਟੀਜ਼ ਪੜ੍ਹਨ ਤੋਂ ਬਾਅਦ ਇਹ ਆਪਣਾ ਫੈਸਲਾ ਦੇ ਰਹੇ ਹਾਂ। ਲੇਕਿਨ ਬਦਕਿਸਮਤੀ ਇਹ ਆ, ਇਹ ਸਾਰੇ ਦੇ ਸਾਰੇ ਜਿਹੜੇ ਸੋ ਕਾਲਡ ਸਕਾਲਰਸ ਇੱਥੇ ਬੈਠੇ ਆ ਔਰ ਉਹ ਇੱਕ ਏਜੰਡੇ ਦੇ ਤਹਿਤ ਕੰਮ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖੀ ਨੂੰ ਜਾਂ ਤਾਂ ਆਈਡੀਆਜ਼ ਦੇ ਲੈਵਲ ਦੇ ਉੱਤੇ ਅਸੀਂ ਢਾਹ ਦਈਏ ਜਾਂ ਆਈਡੀਆਜ਼ ਦੇ ਲੈਵਲ ਦੇ ਉੱਤੇ ਨਹੀਂ ਢਾਉਂਦੇ ਤਾਂ ਉਹਨਾਂ ਨੂੰ ਪੋਲੀਟੀਕਲੀ ਢਾਹ ਦਿਓ। ਉਹਨਾਂ ਨੂੰ ਇਹ ਕਹੋ ਵੀ ਸਿੱਖ ਜਿਹੜੇ ਆ ਵਾਇਲੈਂਸ ਕਰਦੇ ਆ ਔਰ ਉਹਨਾਂ ਨੂੰ ਇਸ ਕਰਕੇ ਸਟੇਟ ਆ ਜਿਹੜੀ ਉਹਨਾਂ ਨੂੰ ਪੱਕੇ ਹੱਥੀ ਲਏ ਔਰ ਉਹਨਾਂ ਨੂੰ ਖਤਮ ਕਰ ਦੇਵੇ। ਔਰ ਇਸੇ ਕੰਟੈਕਸਟ ਦੇ ਵਿੱਚ ਇੱਥੇ ਬੜੀ ਇੰਪੋਰਟੈਂਟ ਗੱਲ ਆ, ਅਰਵਿੰਦ ਸਿੰਘ ਮੰਡੇਰ ਜਿਹੜਾ ਹੈਗਾ ਉਸ ਨੇ ਤਾਂ ਖੁੱਲੇ ਤੌਰ ਦੇ ਉੱਤੇ ਕਹਿ ਦਿੱਤਾ ਕਿ ਜਿਹੜੀ ਸਿੱਖੀ ਆ ਇਹ ਹੈ ਹੀ ਨਹੀਂ ਔਰ ਗੁਰੂ ਨਾਨਕ ਦੀ ਪਰਸਨ ਆ, ਉਹ ਪ੍ਰੋਫਿਟ ਤਾਂ ਗੁਰੂ ਨਾਨਕ ਨੂੰ ਮੰਨਦਾ ਹੀ ਨਹੀਂ। ਉਸ ਨੇ ਕਿਹਾ ਗੁਰੂ ਨਾਨਕ ਦੀ ਪ੍ਰੋਫਿਟ, ਉਸ ਨੇ ਇਹ ਸਾਰੀ ਚੀਜ਼ ਜਿਹੜੀ ਉਹਨੂੰ ਕੋਈ ਰੈਵੋਲੂਸ਼ਨ ਨਹੀਂ ਆਈ, ਉਹ ਕੋਈ ਪੈਗੰਬਰ ਨਹੀਂ ਸੀ ਔਰ ਜਿਹੜੀ ਸਕ੍ਰਿਪਚਰ ਆ ਉਸ ਵਿੱਚ ਕੋਈ ਕਿਸੇ ਕਿਸਮ ਦੀ ਮਿਸਟਿਸਿਜ਼ਮ ਨਹੀਂ ਹੈ, ਕਿਸੇ ਕਿਸਮ ਦੀ ਕੋਈ ਮੋਰੈਲਿਟੀ ਨਹੀਂ, ਕੋਈ ਐਥਿਕਸ ਨਹੀਂ, ਉਹ ਸਾਰੀ ਇੰਪੀਰੀਕਲ ਹੈ, ਉਹ ਸਾਰੀ ਦੀ ਸਾਰੀ ਭੌਤਿਕ ਹੈ। ਤੋ ਇਸ ਕਿਸਮ ਦੀਆਂ ਆਰਗੂਮੈਂਟ ਦੇ ਕੇ ਸਿੱਖਾਂ ਨੂੰ ਜੜੋਂ ਪੁੱਟਣ ਦੀ, ਸਿੱਖੀ ਨੂੰ ਜੜੋਂ ਪੁੱਟਣ ਦੀ ਮਤਲਬ ਇੱਕ ਸਾਜ਼ਿਸ਼ ਆ ਔਰ ਉਸ ਦੇ ਨਾਲ ਅਲਟੀਮੇਟਲੀ ਉਹਨੇ ਇੱਥੋਂ ਤੱਕ ਮੰਡੇਰ ਨੇ ਕਹਿ ਦਿੱਤਾ ਕਿ ਜੋ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਉਹਨਾਂ ਨੂੰ ਆਪਣੀ ਆਇਡੈਂਟੀਟੀ ਭੁੱਲ ਕੇ ਸਰੈਂਡਰ ਕਰ ਦੇਣਾ ਚਾਹੀਦਾ ਬਿਫੋਰ ਦੀ ਮੈਜੋਰਿਟੀ ਕਮਿਊਨਿਟੀ ਇਨ ਇੰਡੀਆ। ਇਹ ਐਡੀ ਵੱਡੀ ਸਟੇਟਮੈਂਟ ਉਸਨੇ ਦਿੱਤੀ ਔਰ ਉਸਨੇ ਇਹ ਵੀ ਕਿਹਾ ਕਿ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਆ ਉਹਨਾਂ ਨੂੰ ਆਪਣੀ ਆਇਡੈਂਟੀਟੀ ਦੀ ਗੱਲ ਨਹੀਂ ਕਰਨੀ ਚਾਹੀਦੀ। ਜੇ ਉਹ ਆਇਡੈਂਟਿਟੀ ਦੀ ਗੱਲ ਕਰਨਗੇ ਤਾਂ ਉਹ ਮਤਲਬ ਜਿਹੜੀ ਸਟੇਟ ਆ ਉਹਨਾਂ ਨੂੰ ਬੜੇ ਸਟਰੋਂਗ ਹੈਂਡਸ ਦੇ ਨਾਲ ਉਹਨਾਂ ਨੂੰ ਸਪਰੈਸ ਕਰੇਗੀ। ਤੋ ਇਸ ਕਿਸਮ ਦਾ ਇੱਕ ਭੈ ਪੈਦਾ ਕੀਤਾ ਜਾ ਰਿਹਾ, ਇਸ ਕਿਸਮ ਦਾ ਇੱਕ ਵਹਿਮ ਪੈਦਾ ਕੀਤਾ ਜਾ ਰਿਹਾ ਤਾਂ ਕਿ ਸਿੱਖੀਜ਼ਮ ਤੋਂ ਪਿੱਛੇ ਹਟ ਕੇ ਆਪਣੀ ਆਇਡੈਂਟਿਟੀ ਨੂੰ ਭੁੱਲ ਕੇ ਤਾਂ ਉਹ ਆਪਣੇ ਆਪ ਨੂੰ ਮਰਜ ਕਰ ਦੇਣ ਬਿਫੋਰ ਦੀ ਮੈਜੋਰਿਟੀ ਕਮਿਊਨਿਟੀਜ਼ under this kind of a fear which is being created by all these authors। ਸ਼ੁਰੂ ਤੋਂ ਲੈ ਕੇ ਮੈਕਲੋਡ ਤੋਂ ਲੈ ਕੇ ਇਹ ਸਾਰੇ ਇੱਕੋ ਲੜੀ ਦੇ ਵਿੱਚ ਪਰੋਏ ਆ ਔਰ ਇਸ ਕਿਸਮ ਦੀਆਂ ਬੇਤੁਕੀਆਂ ਬੇਬੁਨਿਆਦ ਜਿਨ੍ਹਾਂ ਦਾ ਕੋਈ ਬੇਸ ਨਹੀਂ। ਸਿੱਖੀਜ਼ਮ ਦੀ ਜਦੋਂ ਉਹਨਾਂ ਨੂੰ ਸਵਾਲ ਕਰੀਏ, ਸਿੱਖੀਜ਼ਮ ਦੀ ਆਇਡੈਂਟਿਟੀ ਤਾਂ ਜੇ ਭਾਈ ਗੁਰਦਾਸ ਵੀ ਪੜ੍ਹੋ, ਉਸਨੇ ਤੀਸਰੇ ਪੰਥ ਦੀ ਗੱਲ ਕੀਤੀ ਆ, ਨਿਰਮਲ ਪੰਥ ਦੀ ਗੱਲ ਕੀਤੀ ਆ, ਜਗ੍ਹਾ ਜਗ੍ਹਾ ਉਹਨਾਂ ਦੀਆਂ ਵਾਰਾਂ ਦੇ ਵਿੱਚ ਉਸ ਗੱਲ ਦਾ ਰੈਫਰੈਂਸਿਸ ਆਉਂਦੇ ਆ। ਔਰ ਜੇ ਉਸ ਤਰ੍ਹਾਂ ਬਾਣੀ ਵੀ ਪੜ੍ਹੋ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ ਤਾਂ ਸਿੱਖ ਤੇ ਗੁਰੂ ਦੇ ਰਿਲੇਸ਼ਨਸ਼ਿਪ ਦੀ ਗੱਲ ਆਮ ਉਹਦੇ ਵਿੱਚ ਕਈ ਜਗ੍ਹਾ ਰੈਫਰ ਹੋਈ ਵੀ ਆ। ਤੋ ਇਸੇ ਤਰ੍ਹਾਂ ਉਹ ਕਹਿੰਦੀ ਆ ਜਿਹੜੀ ਮਰਫੀ ਆ, ਉਹ ਕਹਿੰਦੀ ਆ ਜਿਹੜੀ ਸਾਰੀ ਗੱਲ ਤਾਂ ਟੈਰੀਟੋਰੀਅਲ, ਗੁਰਦੁਆਰਿਆਂ ਨੂੰ ਟੈਰੀਟਰੀ ਕਹਿ ਰਹੀ ਆ। ਤੇ ਦੇਖੋ ਕਿੰਨੀ ਮਤਲਬ ਭਿਆਨਕ ਕਿਸਮ ਦਾ ਅਟੈਕ ਸਿੱਖਾਂ ਤੇ ਹੋ ਰਿਹਾ। ਮੈਂ ਉਸ ਤੇ ਜਵਾਬ ਚ ਦਿੱਤਾ ਕਿ ਸਿੱਖਾਂ ਦੀ ਜਿੱਥੇ ਗੁਰੂ ਗਿਆ, ਜਿੱਥੇ ਗੁਰੂ ਦੀ ਛੋਹ ਹੋਈ ਆ, ਉਹ ਟੈਰੀਟਰੀ ਨਹੀਂ, ਉਹਦੀ ਸਿੱਖਾਂ ਲਈ ਬਹੁਤ ਵੱਡੀ ਸਪਿਰਿਚੁਅਲ ਵੈਲਿਊ ਹੈ। ਸੋ ਇਸੇ ਤਰੀਕੇ ਨਾਲ ਅਨੰਦਪੁਰ ਸਾਹਿਬ ਆ ਜਿਹੜਾ, ਇਹ ਓਰੀਜਨਲੀ ਜੇ ਇਸ ਦਾ ਰਿਕਾਰਡ ਦੇਖੀਏ ਤਾਂ ਮਾਖੋਵਾਲ ਹੈ, ਲੇਕਿਨ ਅੱਜ ਉਸ ਨੂੰ ਕੌਣ ਮਾਖੋਵਾਲ ਦੇ ਨਾਂ ਨਾਲ ਜਾਣਦਾ, ਉਸਨੂੰ ਅਨੰਦਪੁਰ ਸਾਹਿਬ ਦੇ ਨਾਂ ਨਾਲ ਜਾਣਦੇ ਆ ਜਾਂ ਕੇਸ਼ਗੜ੍ਹ ਸਾਹਿਬ ਦੇ ਨਾਂ ਨਾਲ ਜਾਣਦੇ ਆ, ਕਿਉਂਕਿ ਇਹ ਸਿੱਖਾਂ ਦਾ ਇਤਿਹਾਸ, ਗੁਰੂ ਦੀ ਛੋਹ ਉੱਥੇ ਲੱਗੇ, ਗੁਰੂ ਦੇ ਚਰਨ ਉਸ ਜਗ੍ਹਾ ਦੇ ਉੱਤੇ ਪੈ ਗਏ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਈ ਥਾਂ ਸਹਾਵਾਂ ਰਾਮ ਰਾਜੇ। ਜਿੱਥੇ ਗੁਰੂ ਜਾ ਬੈਠਾ, ਜਿੱਥੇ ਗੁਰੂ ਦੀ ਛੋਹ ਪੈ ਗਈ, ਜਿੱਥੇ ਗੁਰੂ ਦੇ ਦਰਸ਼ਨ ਹੋ ਗਏ, ਜਿੱਥੇ ਗੁਰੂ ਦੇ ਚਰਨ ਪੈ ਗਏ, ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਸੁਹਾਗ ਵਾਲੀ ਜਗ੍ਹਾ ਹੈ, ਉਹ ਸਾਡੀ ਸਪਿਰਿਚੁਅਲਿਟੀ ਦਾ ਕੇਂਦਰ ਆ। ਤੋ ਇਸੇ ਤਰੀਕੇ ਨਾਲ ਗੁਰਦੁਆਰਿਆਂ ਦੇ ਉੱਤੇ, ਇਸੇ ਤਰੀਕੇ ਨਾਲ ਰਹਿਤ ਮਰਿਆਦਾ ਉੱਤੇ ਪੰਜ ਕਕਾਰਾਂ ਨੂੰ ਵੀ ਮਟੀਰੀਅਲ ਕਹਿ ਰਹੀ ਹੈ ਜਿਹੜੀ ਐਲ ਮਰਫੀ ਆ। ਦੇਖੋ ਕੈਸੀ ਟ੍ਰੈਜੇਡੀ ਦੀ ਗੱਲ ਹੈ। ਪੰਜ ਕਕਾਰ ਸਾਨੂੰ ਗੁਰੂ ਦਾ ਦਿੱਤਾ ਹੋਇਆ ਇੱਕ ਵਿਰਸਾ ਹੈ।
ਜਿਸ ਦੇ ਉੱਤੇ ਖਾਲਸੇ ਨੇ ਪਹਿਰਾ ਦੇਣਾ ਹੈ, ਉਹ ਇਸ ਕਿਸਮ ਦੀਆਂ ਬੇਤੁਕੀਆਂ ਬੇਬੁਨਿਆਦ ਕਿਸਮ ਦੇ ਭਰਮ ਪੈਦਾ ਕਰ ਰਹੀ ਹੈ ਸਿੱਖਾਂ ਦੇ ਵਿੱਚ। ਦੇਖੋ ਬਦਕਿਸਮਤੀ ਇਹ ਆ, ਹੁਣੇ ਢਾਹਾਂ ਤੋਂ ਇੱਕ ਬ੍ਰਿਜ ਸਿੰਘ ਕੋਈ ਆਦਮੀ ਆ ਜਿਸਨੇ ਉੱਥੇ ਹਸਪਤਾਲ ਵੀ ਬਣਾਇਆ, ਢਾਹਾਂ ਦੇ ਵਿੱਚ ਗੁਰੂ ਨਾਨਕ ਮਿਸ਼ਨ ਹਸਪੀਟਲ ਬਣਾਇਆ ਗਿਆ ਜੀ। ਉਸ ਨੇ ਇਹਨੂੰ ਅੱਗੇ ਲਾ ਕੇ ਉੱਥੇ ਇੱਕ ਪੰਜਾਬ ਦੇ ਵਿੱਚ ਕਹਿੰਦਾ ਵੀ ਮੈਂ ਪੰਜਾਬੀ ਦੇ ਰਾਈਟਰਾਂ ਨੂੰ $25,000 ਇਨਾਮ ਦਊਂਗਾ ਜਿਹੜਾ ਕਿ ਵਧੀਆ ਕਿਤਾਬ ਲਿਖੂ, ਔਰ ਉਸ ਕਮੇਟੀ ਦੀ ਜਿਹੜੀ ਹੈਡ ਹੋਊਗੀ ਉਹ ਐਨ ਮਰਫੀ ਹੋਏਗੀ। ਐਨ ਮਰਫੀ ਨੇ ਕਿਹੜੀ ਕਿਤਾਬ ਪੰਜਾਬੀ 'ਚ ਲਿਖੀ ਆ? ਥੋੜਾ ਬਹੁਤਾ ਪੰਜਾਬੀ ਜ਼ਰੂਰ ਬੋਲਦੀ ਆ ਔਰ ਪਹਿਰਾਵਾ ਵੀ ਪੰਜਾਬੀ ਪਾਉਂਦੀ ਆ, ਔਰ ਉਹ ਭਰਮ ਪੈਦਾ ਕਰਦੀ ਹੈ ਸਿੱਖਾਂ ਦੇ ਵਿੱਚ ਕਿ ਮੈਂ ਤਾਂ ਬੜੀ ਪੰਜਾਬੀ ਦੀ ਸੇਵਾ ਕਰਦੀ ਆ, ਲੇਕਿਨ ਜਿਹੜੀ ਉਹਦੀ ਕਿਤਾਬ ਆ ਜੇ ਉਸ ਕਿਤਾਬ ਨੂੰ ਤੁਸੀਂ ਪੜ੍ਹੋ ਉਹ ਤਾਂ ਸਿੱਖੀ ਦੀ ਜੜੋਂ ਹੀ ਮਤਲਬ ਉਖੇੜਨ ਦੀ ਉਹਦੀ ਇੱਕ ਇੰਟੈਂਸ਼ਨ ਆ। ਇਸੇ ਤਰੀਕੇ ਦੀ ਅਰਵਿੰਦ ਸਿੰਘ ਜਿਹੜਾ ਮੰਡੇਰ ਆ, ਉਹ ਵੈਸੇ ਸਿੱਖ ਫਾਰਮ ਦੇ ਵਿੱਚ ਆ, ਸ਼ਕਲ ਸਾਬਤ ਸਰੂਪ ਆ, ਲੇਕਿਨ ਉਸ ਦੀਆਂ ਜਿਹੜੀਆਂ ਰਾਈਟਿੰਗਸ ਆ ਉਹ ਬਹੁਤ ਹੀ ਜ਼ਿਆਦਾ ਘਾਤਕ ਆ। ਹੀਗਲ ਇੱਕ ਫਿਲਾਸਫਰ ਹੋਇਆ ਜਰਮਨ ਦਾ, ਜਿਹੜਾ ਕਿ ਵੈਸਟ ਨੂੰ ਬਹੁਤ ਅਪਹੋਲਡ ਕਰਦਾ, ਉਹ ਡੈਮੋਕ੍ਰੇਸੀ ਦੇ ਖਿਲਾਫ ਸੀ, ਔਰ ਉਹ ਹਿਟਲਰ ਦਾ ਮਤਲਬ ਆਈਡੀਅਲੌਗ ਸੀ। ਹਿਟਲਰ ਉਸ ਨੂੰ ਆਪਣਾ ਗੁਰੂ ਮੰਨਦਾ ਸੀ, ਔਰ ਹਿਟਲਰ ਕਹਿੰਦਾ ਸੀ ਬਹੁਤ ਸਾਰੇ ਖਿਆਲਾਤ ਉਸਨੇ ਹੀਗਲ ਤੋਂ ਬਾਹਰੋਂ ਕੀਤੇ ਸੀ। ਤੋ ਉਸ ਸਟੇਟ ਨੂੰ ਸਾਰੀ ਅਥਾਰਟੀ ਦਿੰਦਾ ਔਰ ਡੈਮੋਕ੍ਰੇਸੀ ਦੇ ਖਿਲਾਫ ਆ, ਵਾਰ ਦੇ ਹੱਕ ਵਿੱਚ ਸੀ। ਤੋ ਇਸ ਬੰਦੇ ਨੇ, ਮੰਡੇਰ ਨੇ ਹੀਗਲ ਨੂੰ ਕੋਟ ਕਰਕੇ ਬਾਰ-ਬਾਰ ਆਪਣੀ ਕਿਤਾਬ ਦੇ ਵਿੱਚ ਇਸ ਕਿਸਮ ਦਾ ਡਰ ਪੈਦਾ ਕੀਤਾ ਸਿੱਖਾਂ ਦੇ ਵਿੱਚ ਵੀ ਜੇ ਸਿੱਖ ਆਪਣੀ ਆਇਡੈਂਟੀਟੀ ਦੀ ਗੱਲ ਕਰਨਗੇ ਤਾਂ ਜਿਹੜੀ ਸਟੇਟ ਆ ਉਹਨਾਂ ਨੂੰ ਬੜੇ ਸਟਰੋਂਗ ਹੈਂਡਸ ਦੇ ਨਾਲ ਡੀਲ ਕਰੇਗੀ, ਔਰ ਇਸ ਕਰਕੇ ਉਹਨਾਂ ਨੂੰ ਆਪਣੀ ਆਇਡੈਂਟੀਟੀ ਭੁੱਲ ਜਾਣੀ ਚਾਹੀਦੀ ਆ ਔਰ ਉਹਨਾਂ ਨੂੰ ਮਰਜ ਕਰ ਦੇਣਾ ਚਾਹੀਦਾ ਮੈਜੋਰਟੀ ਕਮਿਊਨਿਟੀ ਦੀ ਆਇਡੈਂਟੀਟੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ। ਔਰ ਇਸ ਦੀ ਕਿਤਾਬ ਜਿਸ ਵਕਤ ਰਿਲੀਜ਼ ਹੋਈ ਸੀ, ਮੈਂ ਤੁਹਾਨੂੰ ਸਾਰੇ ਸਿੱਖ ਸਰੋਤਿਆਂ ਨੂੰ ਦੱਸਣਾ ਚਾਹੁੰਦਾ, RSS ਵਾਲਿਆਂ ਨੇ ਇਸ ਨੂੰ ਪੈਸੇ ਦਿੱਤੇ ਸੀ ਜੀ, ਔਰ ਹੋਰ ਵੀ ਕਈ ਸਿੱਖ ਜਥੇਬੰਦੀਆਂ ਤੋਂ ਇੱਥੋਂ ਪੈਸੇ ਲੈ ਗਿਆ ਇਹ ਅਮਰੀਕਾ ਜਾਂ ਕੈਨੇਡਾ ਵਗੈਰਾ ਦੇ ਵਿੱਚੋਂ, ਔਰ ਉਸ ਤੋਂ ਬਾਅਦ ਉਸਨੇ ਸਾਰੀ ਦੀ ਸਾਰੀ ਕਿਤਾਬ ਇਤਨੀ ਭਿਆਨਕ, ਮੈਂ ਕਹਾਂਗਾ ਇਤਨੀ ਭਿਆਨਕ ਕਿਤਾਬ ਆ ਕਿ ਜਿਹੜੀ ਕਿ ਮਤਲਬ ਜੇ ਸਿੱਖ ਉਸਨੂੰ ਥੋਰੋਲੀ ਪੜ੍ਹਨਗੇ, ਜਦੋਂ ਉਸਨੂੰ ਦੇਖਣਗੇ, ਜਦੋਂ ਉਸਨੂੰ ਐਗਜ਼ਾਮਿਨ ਕਰਨਗੇ ਤਾਂ ਉਸ ਤੋਂ ਬਾਅਦ ਦੇਖਣਗੇ ਵੀ ਇਹ ਸਾਡਾ ਹੀ ਸਿੱਖ ਪਹਿਰਾਵੇ ਦੇ ਵਿੱਚ, ਸਿੱਖ ਸਰੂਪ ਦੇ ਵਿੱਚ ਇੰਨਾ ਘਾਤਕ ਹੋ ਸਕਦਾ ਜਿੰਨੇ ਤਾਂ ਗੋਰੇ ਵੀ ਨਹੀਂ ਹੈ, ਇੰਨੇ ਤਾਂ ਹਿੰਦੂ ਵੀ ਨਹੀਂ ਹੈ ਜਿੰਨਾ ਇਸ ਨੇ। ਔਰ ਉਸ ਦੇ ਉੱਤੇ RSS ਨੇ ਇਸ ਨੂੰ ਐਕਨੋਲੇਜ ਕੀਤਾ ਔਰ ਇਸ ਨੂੰ ਇਨਾਮ ਵੀ ਦਿੱਤਾ, ਇਸ ਨੂੰ ਮਾਇਕ ਸਹਾਇਤਾ ਵੀ ਦਿੱਤੀ। ਤੋ ਇਸ ਕਿਸਮ ਦੇ ਹਮਲਿਆਂ ਤੋਂ ਸਿੱਖਾਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਆ। ਮੈਂ ਆਰਟੀਕਲ ਲਿਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਿਹਾ ਸੀ ਵੀ ਇਸ ਦੇ ਉੱਤੇ ਐਕਸ਼ਨ ਲਓ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਵੀ ਇਸ ਦੇ ਉੱਤੇ ਕੋਈ ਕਮੇਟੀ ਬਣਾ ਕੇ ਘੱਟ ਤੋਂ ਘੱਟ ਜਿਹੜਾ ਮੰਡੇਰ ਆ ਉਸ ਨੂੰ ਤਾਂ ਸੰਮਨ ਕੀਤਾ ਜਾ ਸਕਦਾ, ਜਿਸ ਤਰ੍ਹਾਂ ਪਿਸ਼ੌਰਾ ਸਿੰਘ ਨੂੰ ਕੀਤਾ ਸੀ। ਉਸਨੇ ਮਾਫੀ ਵੀ ਮੰਗੀ ਸੀ ਔਰ ਉਸਨੇ ਇਹ ਵੀ ਕਿਹਾ ਸੀ ਕਿ ਮੈਂ ਉਹ ਜਿਹੜੀਆਂ ਚੀਜ਼ਾਂ ਉਸ ਦੇ ਵਿੱਚ ਸਿੱਖੀ ਦੇ ਖਿਲਾਫ ਆ ਮੇਰੀਆਂ ਰਾਈਟਿੰਗ ਦੇ ਵਿੱਚ, ਮੈਂ ਉਸ ਦੇ ਵਿੱਚੋਂ ਉਹਨਾਂ ਨੂੰ ਕੱਢ ਦਾਂਗਾ। ਤੋ ਇਹ ਸਾਰਾ ਦਾ ਸਾਰਾ ਇੱਕ ਬਹੁਤ ਵੱਡਾ ਟੋਲਾ ਜਿਸ ਦੇ ਵਿੱਚ ਗੁਰਿੰਦਰ ਸਿੰਘ ਮਾਨ ਆ, ਇੱਕ ਇਸੇ ਤਰੀਕੇ ਨਾਲ ਪਿਸ਼ੌਰਾ ਸਿੰਘ ਆ, ਇੱਕ ਹਰਜੋਤ ਉਬਰਾਏ ਆ, ਇੱਕ ਇਹ ਫੈਨਿਕ ਆ, ਇੱਕ ਫਰੈਂਚ ਗੋਰਾ, ਇਸੇ ਤਰੀਕੇ ਨਾਲ ਅਰਵਿੰਦ ਸਿੰਘ ਮੰਡੇਰ ਆ, ਇਹ ਐਨ ਮਰਫੀ ਹੈ, ਇਹ ਨਵੇਂ ਮਤਲਬ ਪੈਦਾ ਹੋਇਆ ਔਰ ਇਹਨਾਂ ਨੂੰ ਬਹੁਤ ਵੱਡੀਆਂ ਗ੍ਰਾਂਟਸ ਮਿਲ ਰਹੀਆਂ ਇਹਨਾਂ ਮੁਲਕਾਂ ਤੋਂ, ਇਹਨਾਂ ਯੂਨੀਵਰਸਿਟੀਆਂ ਤੋਂ, ਤਾਂ ਕਿ ਇਹ ਇਸ ਕਿਸਮ ਦਾ ਐਡਾ ਲਿਟਰੇਚਰ ਪੈਦਾ ਕਰ ਦੇਣ ਜਿਸ ਦੇ ਨਾਲ ਕਿ ਸਿੱਖਾਂ ਨੂੰ ਹੀ ਸ਼ੱਕ ਪੈਦਾ ਹੋ ਜੇ ਕਿ ਸਾਡੀ ਜਿਹੜੀ ਬੁਨਿਆਦ ਆ, ਸਾਡਾ ਜਿਹੜਾ ਬੇਸਿਸ ਆ ਉਹੀ ਡਾਊਟਫੁਲ ਆ। ਇਹ ਬਹੁਤ ਵੱਡੀ ਗੱਲ ਹੋ ਰਹੀ ਆ। ਇਸ ਦੇ ਪਿੱਛੇ ਪੋਲਿਟਿਕਸ ਵੀ ਆ, ਇਸ ਦੇ ਪਿੱਛੇ ਹੋਰ ਵੀ ਬਹੁਤ ਸਾਰੀਆਂ ਤਾਕਤਾਂ ਕੰਮ ਕਰ ਰਹੀਆਂ ਔਰ ਉਹ ਆਪਸ ਦੇ ਵਿੱਚ ਇਕੱਠੀਆਂ ਹੋ ਗਈਆਂ ਅਗੇਂਸਟ ਸਿੱਖਿਜ਼ਮ। ਤੋ ਇਸ ਤੋਂ ਮੈਂ ਸਾਰੇ ਸਰੋਤਿਆਂ ਨੂੰ, ਤੁਹਾਡਿਆਂ ਨੂੰ ਸੁਚੇਤ ਕਰਨਾ ਚਾਹੂੰਗਾ ਕਿ ਬਹੁਤ ਵੱਡੀ ਫਿਕਰ ਵਾਲੀ ਗੱਲ ਆ, ਇਸ ਦੇ ਉੱਤੇ ਉਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ। ਔਰ ਮੈਂ ਤਾਂ ਇੱਥੋਂ ਤੱਕ ਕਿਹਾ ਸੀ ਕਿ ਵੈਨਕੂਵਰ ਦੇ ਵਿੱਚ ਇਸ ਲੇਡੀ ਦੇ ਖਿਲਾਫ ਇੱਕ ਕੇਸ ਦਾਇਰ ਕਰ ਦੇਣਾ ਚਾਹੀਦਾ ਵੀ ਜਿਹੜਾ ਸਾਡਾ ਗੁਰੂ ਗ੍ਰੰਥ ਆ, ਜਿਹੜਾ ਸਾਡਾ ਲਿਵਿੰਗ ਗੁਰੂ ਆ, ਜਿਹਨੂੰ ਆਪਣਾ ਇਸ਼ਟ ਮੰਨਦੇ ਆ, ਜਿਸਨੂੰ ਅਸੀਂ ਇਮਾਨ ਮੰਨਦੇ ਆ, ਜਿਸਨੂੰ ਅਸੀਂ ਆਪਣਾ ਧਰਮ ਮੰਨਦੇ ਆ, ਉਸ ਦੇ ਉੱਤੇ ਇਸ ਕਿਸਮ ਦੇ ਘਟੀਆ ਬੇਬੁਨਿਆਦ ਅਟੈਕ ਕਰ ਰਹੀ ਹੈ ਤਾਂ ਸਾਡਾ ਮਤਲਬ ਇਸ ਦੇ ਨਾਲ ਕੀ ਰਿਲੇਸ਼ਨਸ਼ਿਪ ਆ। ਸਾਨੂੰ ਹਾਈ ਕੋਰਟ ਤੋਂ, ਜਿਹੜੀ ਇੱਥੇ ਦੀ ਕੋਈ ਐਪੈਕਸ ਕੋਰਟ ਆ ਕੈਨੇਡਾ ਦੀ, ਉਸ ਤੋਂ ਫੈਸਲਾ ਲੈਣਾ ਚਾਹੀਦਾ ਇਨ ਵਿਊ ਆਫ ਦੀ ਡਿਸੀਜਨ ਆਫ ਦੀ ਸੁਪਰੀਮ ਕੋਰਟ ਆਫ ਇੰਡੀਆ, ਜਿਸਨੇ ਕਿ ਜਿਹੜਾ ਸਾਡਾ
ਗੁਰੂ ਗ੍ਰੰਥ ਸਾਹਿਬ ਆ ਉਸ ਨੂੰ ਇੱਕ ਜੁਰਿਸਟਿਕ ਪਰਸਨ ਦਾ ਸਟੇਟਸ ਦਿੱਤਾ ਔਰ ਉਸ ਨੂੰ ਕਿਹਾ ਵੀ ਇਹ ਯੂਨੀਕ ਆ, ਇਹ ਡਿਸਟਿੰਕਟ ਆ, ਜਿਸ ਦੀ ਕੋਈ ਵੀ ਇਕੁਏਸ਼ਨ ਦੂਸਰੇ ਕ੍ਰਿਸਚਨ ਦੇ ਨਾਲ ਨਹੀਂ ਹੈ। ਹਾਂਜੀ, ਤਾਂ ਇਹ ਮੇਰੀ ਸਾਰੀ ਅਪੀਲ ਆ, ਮੇਰੇ ਜਿਹੜੇ ਸਰੋਤੇ ਮੇਰੀ ਗੱਲ ਸੁਣ ਰਹੇ ਆ ਉਹਨਾਂ ਨੂੰ ਇਹ ਮੈਂ ਦੱਸਣਾ ਚਾਹੁੰਦਾ ਕਿ ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ, 5 ਕਕਾਰਾਂ ਤੇ ਹਮਲੇ ਹੋ ਰਹੇ ਆ, ਰਹਿਤ ਮਰਿਆਦਾ ਦੇ ਉੱਤੇ ਹਮਲੇ ਹੋ ਰਹੇ ਆ, ਗੁਰਦੁਆਰਿਆਂ ਦੇ ਉੱਤੇ ਹਮਲੇ ਹੋ ਰਹੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲੇ ਹੋ ਰਹੇ ਆ। ਕੋਈ ਚੀਜ਼ ਸਾਡੀ ਛੱਡੀ ਨਹੀਂ ਜਾ ਰਹੀ, ਸਾਡਾ ਕਲਚਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਹਮੇਸ਼ਾ ਲਈ ਸਿੱਖ ਇੱਕ ਇਤਿਹਾਸ ਦਾ ਹੀ ਹਿੱਸਾ ਬਣ ਜਾਣ ਔਰ ਕੋਈ ਸਿੱਖ ਕਿਸੇ ਸਿੱਖ ਫਾਰਮ ਦੇ ਵਿੱਚ ਨਜ਼ਰ ਨਾ ਆਉਣ। ਔਰ ਇਸ ਨੇ ਅਰਵਿੰਦ ਸਿੰਘ ਮੰਡੇਰ ਆ, ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਭਾਈ ਜਦੋਂ 9/11 ਹੋਇਆ ਸੀ ਉਦੋਂ ਅਮਰੀਕਾ ਕੈਨੇਡਾ ਦੇ ਵਿੱਚ ਸਿੱਖਾਂ ਨੇ ਆਪਣੇ ਕੇਸ ਬਣਾ ਕੇ ਔਰ ਆਪਣੇ ਘਰਾਂ ਦੇ ਉੱਤੇ ਅਮਰੀਕਨ ਝੰਡੇ ਲਹਿਰਾ ਲਏ ਸੀ। ਉਹ ਇਸੇ ਤਰੀਕੇ ਦੇ ਨਾਲ ਹੁਣ ਹਿੰਦੁਸਤਾਨ ਦੇ ਵਿੱਚ ਵੀ ਸਿੱਖਾਂ ਨੂੰ ਜਿਹੜਾ ਹੈ ਆਪਣਾ ਆਇਡੈਂਟੀਟੀ ਖਤਮ ਕਰਕੇ ਹਿੰਦੂਆਂ ਦੇ ਫੋਲਡ ਦੇ ਅੰਡਰ ਆ ਜਾਣਾ ਚਾਹੀਦਾ। ਇਹ ਐਗਜ਼ਾਮਪਲ ਉਸਨੇ ਦਿੱਤੀ ਹੋਈ ਆ ਆਪਣੀ ਕਿਤਾਬ ਦੇ ਵਿੱਚ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਰਾ ਵੇਰਵਾ ਦਿੱਤਾ ਤੇ ਦੱਸਿਆ ਕਿਸ ਤਰ੍ਹਾਂ ਇਹ ਸਾਰੀ ਬਾਹਰ ਦੀਆਂ ਤਾਕਤਾਂ ਆਪਣੇ ਸਿੱਖਾਂ ਨੂੰ ਖੋਖਲਾ ਕਰ ਰਹੀਆਂ। ਅਸੀਂ ਇਹ ਵੀ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸਿੱਖ ਕੌਮ ਨੇ ਲੱਖਾਂ ਡਾਲਰਸ ਖਰਚ ਕਰਕੇ ਯੂਨੀਵਰਸਿਟੀਆਂ ਦੇ ਵਿੱਚ ਸਿੱਖ ਚੇਅਰਸ ਕਾਇਮ ਕੀਤੀਆਂ, ਪਰ ਇਹਨਾਂ ਚੇਅਰਸ ਦੇ ਬੈਠੇ ਸਿੱਖ ਸਕਾਲਰਸ ਸਿੱਖੀ ਦਾ ਹੀ ਨੁਕਸਾਨ ਕਰ ਰਹੇ ਹਨ। ਇਸ ਬਾਰੇ ਬਾਹਰ ਬੈਠੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਹਾਂਜੀ, ਇਹ ਦੇਖੋ, ਬਾਹਰ ਬੈਠੇ ਸਿੱਖਾਂ ਨੂੰ ਜਥੇਬੰਦ ਹੋ ਕੇ ਮੈਂ ਇਹੀ ਤਾਂ ਗੱਲ ਕਹੀ ਆ ਵੀ ਜਿਸ ਤਰ੍ਹਾਂ ਐਨ ਮਰਫੀ ਦੇ ਉੱਤੇ ਕੇਸ ਕਰਨਾ ਚਾਹੀਦਾ ਉਸ ਦੀ ਕਿਤਾਬ ਦੇ ਉੱਤੇ, ਕਿਉਂਕਿ ਕੱਲ ਨੂੰ ਜਿਹੜੀ ਕੋਈ ਵੀ ਗੱਲ ਜਦੋਂ ਵੀ ਸਿੱਖ ਆਇਡੈਂਟੀਟੀ ਦੀ ਇਹਨਾਂ ਮੁਲਕਾਂ 'ਚ ਉੱਠੇਗੀ, ਉਹ ਕਹਿਣਗੇ ਵੀ ਸਿੱਖ ਸਟੱਡੀਜ਼ ਦੀ ਚੇਅਰ ਦੇ ਉੱਤੇ ਆ ਬੈਠੀ ਪ੍ਰੋਫੈਸਰ ਆ, ਉਸਨੇ ਆਹ ਚੀਜ਼ ਲਿਖੀ ਆ ਔਰ ਉਸ ਦੀ ਕਿਤਾਬ ਆ ਜਿਹੜੀ ਆਕਸਫੋਰਡ ਯੂਨੀਵਰਸਿਟੀ ਤੋਂ ਪਬਲਿਸ਼ ਹੋਈ ਆ, ਉਸ ਦੇ ਵਿੱਚ ਆਹ ਲਿਖਿਆ, ਤਾਂ ਸਾਡੀ ਤਾਂ ਕੋਈ ਦਲੀਲ ਹੀ ਨਹੀਂ ਰਹਿਣੀ। ਤਾਂ ਇਸ ਕਰਕੇ ਸਿੱਖਾਂ ਨੂੰ ਇਸ ਇਸ਼ੂ ਦੇ ਉੱਤੇ ਇੱਕ ਕੇਸ ਰਜਿਸਟਰ ਕਰਨਾ ਚਾਹੀਦਾ ਔਰ ਉਹਨਾਂ ਜਿਹੜੀਆਂ ਜਿਸ ਜਗ੍ਹਾ ਤੋਂ ਇਹ ਪਬਲੀਕੇਸ਼ਨਸ ਆ ਰਹੀਆਂ ਜਿਹੜੀ ਪ੍ਰੈਸ ਤੋਂ, ਉਸ ਨੂੰ ਵੀ ਪਾਰਟੀ ਬਣਾਉਣਾ ਚਾਹੀਦਾ। ਕਿਉਂਕਿ ਕੋਈ ਵੀ ਜਿਹੜੀ ਪ੍ਰੈਸ ਆ ਉਹ ਜਿਸ ਤਰ੍ਹਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੋਈ ਹੋਰ ਸਿੱਖਾਂ ਦੀ ਜਥੇਬੰਦੀ ਆ, ਉਸ ਤੋਂ ਸੈਂਕਸ਼ਨ ਲੈਣ, ਉਸ ਤੋਂ ਅਪਰੂਵਲ ਲੈ ਕੇ ਉਹ ਕਿਤਾਬ ਜਿਹੜੀ ਸਿੱਖੀਜ਼ਮ ਬਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ, 5 ਕਕਾਰਾਂ ਬਾਰੇ, ਗੁਰੂ ਸਾਹਿਬਾਨ ਬਾਰੇ ਜਿਹੜੀ ਵੀ ਚੀਜ਼ ਕੋਈ ਉਸ ਦੇ ਵਿੱਚ ਛਪਦੀ ਆ, ਉਸ ਦੇ ਉੱਤੇ ਸਿੱਖਾਂ ਨੂੰ ਹਰਟ ਨਾ ਹੋਵੇ, ਸਿੱਖਾਂ ਦੇ ਸੈਂਟੀਮੈਂਟਸ ਨਾ ਹਰਟ ਹੋਣ। ਇੱਕ ਬਲਾਸਫੇਮੀ ਦਾ ਐਕਟ ਆ ਉਹ ਉਸ ਦੇ ਉੱਤੇ ਮਤਲਬ ਲਾਗੂ ਆ ਕਿ ਕਿਸੇ ਵੀ ਧਰਮ ਦੀ ਜਿਹੜੀ ਬੁਨਿਆਦ ਆ, ਜਿਸ ਦੇ ਨਾਲ ਲੋਕਾਂ ਦੇ ਸੈਂਟੀਮੈਂਟਸ ਤੇ ਇਮੋਸ਼ਨ ਜੁੜੇ ਹੋਏ ਆ, ਉਹਨਾਂ ਨੂੰ ਤੁਸੀਂ ਕਿਸੇ ਤਰੀਕੇ ਨਾਲ ਵੀ ਹਾਰਮ ਨਹੀਂ ਕਰ ਸਕਦੇ, ਨੁਕਸਾਨ ਨਹੀਂ ਪਹੁੰਚਾ ਸਕਦੇ। ਜੀ ਬਿਲਕੁਲ। ਸੋ ਇਸ ਐਕਟ ਦੇ ਅਧੀਨ ਇਹਨਾਂ ਦੇ ਇਸ ਕਿਸਮ ਦੇ ਲਿਖਾਰੀਆਂ ਤੇ ਇਸ ਕਿਸਮ ਦੇ ਸਕਾਲਰ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਔਰ ਜਿਨ੍ਹਾਂ ਲੋਕਾਂ ਨੇ ਇਸ ਲਈ ਪੈਸਾ ਕੰਟਰੀਬਿਊਟ ਕੀਤਾ ਇਹਨੇ ਚੇਅਰਸ ਲਈ, ਉਹਨਾਂ ਨੂੰ ਵੀ ਕੁਐਸਚਨ ਕਰਨਾ ਚਾਹੀਦਾ, ਯੂਨੀਵਰਸਿਟੀ ਨੂੰ ਵੀ। ਇਸ ਕਰਕੇ ਅਸੀਂ ਕੀਤਾ ਕਿ ਅਸੀਂ ਸਿੱਖੀ ਦੀ ਜੜ ਪਟਵਾ ਲਈਏ, ਪੈਸੇ ਅਸੀਂ ਦਿੱਤੇ ਔਰ ਉਸ ਪੈਸਿਆਂ ਦੇ ਉੱਤੇ ਜਿਹੜੀ ਚੇਅਰਾਂ ਦੇ ਉੱਤੇ ਬੈਠੇ ਬੰਦੇ ਆ ਸਾਡੀ ਉਹ ਸਿੱਖੀ ਦੀ ਜੜ ਪੱਟ ਰਹੇ ਆ। ਕਿਸ ਕਿਸਮ ਦੀ ਡਾਇਕੋਟਮੀ ਹੋ ਗਈ ਇਹ। ਜੀ ਬਿਲਕੁਲ। ਹਾਂਜੀ, ਤੇ ਡਾਕਟਰ ਸਾਹਿਬ ਅਸੀਂ ਇਹ ਵੀ ਜਾਣਨਾ ਚਾਹੁੰਦੇ, ਸਾਡੇ ਕੋਲ 3-4 ਮਿੰਟ ਰਹਿ ਗਏ ਨੇ, ਅਸੀਂ ਐਟ ਦੀ ਐਂਡ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਇਹ ਤਾਂ ਗੱਲ ਕੀਤਾ ਕਿ ਬਾਹਰ ਦੀਆਂ ਤਾਕਤਾਂ ਕਿਸ ਤਰ੍ਹਾਂ ਸਿੱਖਾਂ ਨੂੰ ਖੋਖਲਾ ਕਰ ਰਹੀਆਂ, ਪਰ ਪੰਜਾਬ ਵਿੱਚ ਬੈਠੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਵੀ ਵਿਸ਼ਵਕਰਮਾ ਦੇ ਤੇ ਪੂਜਾ ਅਰਚਨਾ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਦੀ ਸਰਕਾਰ ਪੰਜਾਬ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ 3000 ਤੋਂ ਜ਼ਿਆਦਾ ਘਰ ਬਣਾ ਕੇ ਦੇਵੇਗੀ, ਆਟਾ, ਦਾਲ, ਵੋਟਰ ਕਾਰਡ, ਰਾਸ਼ਨ ਕਾਰਡ ਸਕੀਮ ਵਿੱਚ ਵੀ ਉਹਨਾਂ ਨੂੰ ਸ਼ਾਮਿਲ ਕਰੇਗੀ। ਇਸ ਬਾਰੇ ਤੁਸੀਂ ਵਿਚਾਰ ਰੱਖਦੇ ਹੋ? ਦੇਖੋ, ਮੈਂ ਜੋ ਪਹਿਲਾਂ ਕਹਿ ਚੁੱਕਿਆ ਵੀ ਸਿਆਸੀ ਤੌਰ ਦੇ ਉੱਤੇ ਵੀ ਜਿਹੜੀਆਂ ਤਾਕਤਵਰ ਜਿਹੜੀਆਂ ਸਿਆਸੀ ਜਥੇਬੰਦੀਆਂ ਉਹ ਵੀ ਸਿੱਖਾਂ ਨੂੰ ਆਪਣੇ ਕੰਟਰੋਲ 'ਚ ਕਰ ਬੈਠੀਆਂ। ਜਿਸ ਤਰ੍ਹਾਂ RSS ਦੀ ਮੈਂ BJP ਦੀ ਗੱਲ ਕੀਤੀ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਟੋਟਲੀ RSS ਦੇ ਪਲੰਜੇ 'ਚ ਆ ਚੁੱਕੇ ਆ। ਜੋ RSS ਕਹਿੰਦੀ ਆ, ਜਿੱਥੇ RSS ਨੂੰ ਕੋਈ ਕੰਸਰਨ ਆ, ਉਹ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰਦੇ ਆ। ਜਿਸ ਤਰ੍ਹਾਂ ਤੁਸੀਂ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕੀਤੀ ਆ, ਤਾਂ ਇਹ ਗੱਲ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਕੱਲਿਓ ਨਹੀਂ, ਇਹ ਗੱਲ ਜਿਹੜੀ ਆ ਇਹ ਕਿਉਂਕਿ RSS ਪੰਜਾਬ ਦੀ ਡੈਮੋਗ੍ਰਾਫੀ ਨੂੰ, ਪੰਜਾਬ ਦੀ ਆਬਾਦੀ ਨੂੰ ਅਦਲਾ ਬਦਲੀ ਕਰਨੀ ਚਾਹੁੰਦੀ ਆ ਤਾਂ ਕਿ ਸਿੱਖ ਪੰਜਾਬ ਦੇ ਵਿੱਚ ਘੱਟ ਗਿਣਤੀ 'ਚ ਹੋ ਜਾਣ। ਉਹ ਆਪਣੀਆਂ ਵੋਟਾਂ ਵੀ ਪੂਰੇ ਜ਼ੋਰ ਨਾਲ ਤੇ ਜੋਸ਼ ਦੇ ਨਾਲ ਉਹ ਪਵਾਉਂਦੇ ਆ ਅਕਾਲੀ ਦਲ ਨੂੰ, ਕਿਉਂਕਿ ਅਕਾਲੀ ਦਲ ਇਸ ਵੇਲੇ ਸਿਰਫ ਪਹਿਰਾਵੇ ਵਿੱਚ, ਦਿਖਾਵੇ ਵਿੱਚ ਹੀ ਮਤਲਬ ਸਿੱਖ ਲੱਗਦਾ, ਅੰਦਰੋਂ ਟੋਟਲੀ RSS ਹੈ।
ਔਰ ਪ੍ਰਕਾਸ਼ ਸਿੰਘ ਬਾਦਲ ਦਾ ਸਿਰਫ ਇੱਕੋ ਹੀ ਏਜੰਡਾ ਕਿ ਮੈਂ ਤੇ ਮੇਰਾ ਪਰਿਵਾਰ ਉਸ ਨੂੰ ਪੋਲੀਟੀਕਲੀ ਪਾਵਰ ਮਿਲੀ ਰਹੇ। ਬਾਕੀ ਨਾ ਉਹ ਸਿੱਖਾਂ ਨਾਲ ਕੰਸਰਨਡ ਆ, ਨਾ ਸਿੱਖੀ ਨਾਲ ਕੰਸਰਨਡ ਆ। ਤੁਸੀਂ ਇਸੇ ਕਿਸਮ ਦੀ ਜਿਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰਦੇ ਹੋ ਤਾਂ 5000 ਜਿਹੜੇ ਫਾਰਮਰ ਆ ਉੱਥੇ ਕੱਛ ਦੇ ਵਿੱਚ, ਗੁਜਰਾਤ ਦੇ ਵਿੱਚ, ਉਹਨਾਂ ਨੂੰ ਮਤਲਬ ਉਹਨਾਂ ਦੀਆਂ ਜ਼ਮੀਨਾਂ, ਖਰੀਦੀਆਂ ਹੋਈਆਂ ਜ਼ਮੀਨਾਂ, ਮਲਕੀਅਤ ਉਹਨਾਂ ਦੀ ਆ, ਉੱਥੋਂ ਉਜਾੜਿਆ ਜਾ ਰਿਹਾ। ਸਾਰੇ ਅਖਬਾਰਾਂ ਨੇ ਲਿਖਿਆ, ਸਾਰੇ ਆਰਟੀਕਲ ਆਏ ਆ, ਸਾਰੇ ਲੋਕਾਂ ਨੇ ਦਲੀਲ ਦਿੱਤੀ ਆ ਵੀ ਇਹ ਬਹੁਤ ਜ਼ਿਆਦਾ ਅਨਕਨਸਟੀਟਿਊਸ਼ਨਲ ਗੱਲ ਆ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਚੋਂ ਇੱਕ ਵੀ ਗੱਲ ਮੋਦੀ ਦੇ ਖਿਲਾਫ ਨਹੀਂ ਨਿਕਲੀ। ਜੀ ਬਿਲਕੁਲ। ਤੋਂ ਹੁਣ ਅਸੀਂ ਕੀ ਉਮੀਦ ਰੱਖੀਏ? ਸਾਡੀ ਜਿਹੜੀ ਪੋਲੀਟੀਕਲ ਪਾਰਟੀ ਆ, ਸਾਡਾ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਆ, ਉਹ ਤਾਂ ਮਤਲਬ ਉਲਟੇ ਪਾਸੇ ਨੂੰ ਚੱਲ ਪਿਆ। ਮਤਲਬ ਸਿੱਖਾਂ ਦੀ ਗੱਲ ਕਰਨ ਦੇ, ਸਿੱਖੀ ਦੀ ਗੱਲ ਕਰਨ ਦੇ, ਉਹ ਤਾਂ ਐਂਟੀ ਸਿੱਖ ਤੇ ਐਂਟੀ ਸਿੱਖੀ ਚੱਲ ਪਿਆ। ਤਾਂ ਅਸੀਂ ਉਸ ਤੋਂ ਕੀ ਉਮੀਦ ਕਰ ਸਕਦੇ ਹਾਂ? ਤਾਂ ਜੋ ਉਹ ਕਰ ਰਿਹਾ ਉਹ ਆਪ ਭਾਵੇਂ ਨਾ ਚਾਹੁੰਦਾ ਹੋਇਆ, ਪਰ ਉਸ ਦੇ ਉੱਤੇ ਤਲਵਾਰ ਬੀਜੇਪੀ ਦੀ ਲਟਕ ਰਹੀ ਹੈ। ਉਸ ਮੋਦੀ ਦੇ ਸਾਹਮਣੇ ਉਹ ਭਿੱਜੀ ਬਿੱਲੀ ਦੀ ਤਰ੍ਹਾਂ ਬੈਠ ਜਾਂਦਾ। ਕੋਈ ਉਹਦੇ ਚ ਹਿੰਮਤ ਨਹੀਂ, ਕੋਈ ਉਹਦੇ ਚ ਗਟਸ ਨਹੀਂ ਕਿ ਉਹ ਆਪਣੀ ਗੱਲ ਕਰ ਸਕੇ। ਸੋ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਸਿੱਖਾਂ ਲਈ ਬਹੁਤ ਜ਼ਿਆਦਾ ਇੱਕ ਮਤਲਬ ਖਤਰਨਾਕ ਸਿਚੁਏਸ਼ਨ ਦੇ ਵਿੱਚ ਵੀ ਸਿੱਖ ਕੌਮ ਗੁਜ਼ਰ ਰਹੀ ਹੈ ਇਸ ਵੇਲੇ, ਬਾਹਰ ਵੀ ਅੰਦਰ ਵੀ। ਔਰ ਬੜੀ ਚਿੰਤਾ ਦੀ ਗੱਲ ਹੈ, ਬੜੇ ਮਤਲਬ ਦੁੱਖ ਦੀ ਵੀ ਗੱਲ ਹੈ, ਬੜੀ ਚਿੰਤਾ ਦੀ ਵੀ ਗੱਲ ਹੈ ਵੀ ਇਸ ਦਾ ਅੱਗੇ ਸੋਲੂਸ਼ਨ ਕੀ ਨਿਕਲਣਾ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਸਵਾਲ ਅੰਦਰ ਦੁਹਰਾ ਇਸ ਲਈ ਹੁੰਦਾ ਤਾਂ ਕਿ ਬਾਹਰਲੀਆਂ ਸੰਗਤਾਂ ਨੂੰ ਪੂਰੀ ਸਿਚੁਏਸ਼ਨ ਦਾ ਚੰਗੀ ਤਰ੍ਹਾਂ ਵੇਰਵੇ ਦੇ ਨਾਲ ਪਤਾ ਲੱਗੇ ਕਿ ਪੰਜਾਬ ਵਿੱਚ ਸਿੱਖਾਂ ਨਾਲ ਕੀ ਹੋ ਰਿਹਾ ਤੇ ਬਾਹਰ ਵਿੱਚ ਸਿੱਖਾਂ ਨਾਲ ਕੀ ਹੋ ਰਿਹਾ। ਵੀਰ ਜੀ ਸਾਡੇ ਕੋਲ ਸਵਾਲ ਤਾਂ ਤੁਹਾਡੇ ਹੋਰ ਵੀ ਬਹੁਤ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਬਾਹਰ ਦੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ। ਅੱਜ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਆ, ਫਿਰ ਤਾਂ ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਅਤੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।